जी हाँ, सारे ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਖਬਰ ਤੇ ਨਜ਼ਰ ਦੇ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਜੀ ਬੇਕਰਸਫੀਲਡ ਤੋਂ ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੇ ਵੈਜੀ ਨੋਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਲੈ ਕੇ ਸਕਦੇ ਹੋ, ਔਡਰ ਕਰ ਸਕਦੇ ਹਾਂ chicagopizzatwist.com ਅਤੇ ਉੱਥੇ ਤੁਹਾਨੂੰ 10% ਆਫ ਮਿਲੂਗਾ। ਸਾਰੇ ਸਪੋਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਦਾ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਮਿਹਰਬਾਨੀ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਕਰਦੇ ਹਾਂ, ਜੋ ਕੁਛ ਆਲੇ ਦੁਆਲੇ ਦੇ ਵਿੱਚ ਜਿਹੜਾ ਵਾਪਰ ਰਿਹਾ ਜੀ, ਠੀਕ ਹੈ ਕਿ ਬਹੁਤੀਆਂ ਖਬਰਾਂ ਜਿਹੜੀਆਂ ਨੇ ਉਹ ਨਸ਼ੇ ਦੇ ਨਾਲ ਸੰਬੰਧਿਤ ਜੋ ਕੁਛ ਹੋ ਰਿਹਾ ਉਹੀ ਨੇ, ਕਿਉਂਕਿ ਇਸ ਵੇਲੇ ਇਹਦੇ ਤੋਂ ਉੱਪਰ ਕੋਈ ਹੋਰ ਮੁੱਦਾ ਪੰਜਾਬ ਦੇ ਵਿੱਚ ਹੈ ਨਹੀਂ ਗਾ। ਕੰਟੀਨਿਊਜ਼ ਇਹਦੇ ਉੱਤੇ ਇੱਕ ਤਾਂ ਜਿਹੜੀਆਂ ਮੌਤਾਂ ਨੇ ਉਹ ਹੋ ਰਹੀਆਂ ਨੇ, ਕੀ ਕੁਛ ਹੋ ਰਿਹਾ, ਐਕਸ਼ਨ ਰਿਐਕਸ਼ਨ ਸਾਰੇ ਜਿਹੜੇ ਉਹ ਤੁਹਾਨੂੰ ਦੱਸਦੇ ਆ ਇਸ ਪ੍ਰੋਗਰਾਮ ਦੇ ਵਿੱਚ ਕਿ ਕੀ ਕੁਛ ਜਿਹੜਾ ਜੀ ਉਹ ਵਾਪਰ ਰਿਹਾ। ਇਹ ਤੋਂ ਪਹਿਲਾਂ ਖਜ਼ਾਨੇ ਦੀ ਗੱਲ ਜਿਹੜੀ ਹੈ ਜੀ ਉਹ ਥੋੜ੍ਹੀ ਕਰ ਲਈਏ। ਤੇ ਇਹ ਕਿਹਾ ਜਾ ਰਿਹਾ ਖਜ਼ਾਨੇ ਦੇ ਵਿੱਚ ਕੁਛ ਹੈ ਨਹੀਂ ਗਾ, ਖਜ਼ਾਨੇ ਦਾ ਬਹੁਤ ਬੁਰਾ ਹਾਲ ਹੈ, ਕਰਜ਼ੇ ਦੀਆਂ ਕਿਸ਼ਤਾਂ ਨਹੀਂ ਮੁੜ ਰਹੀਆਂ। ਪਰ ਇਹਦਾ ਇੱਕ ਦੂਜਾ ਪੱਖ ਵੇਖੋ ਕਿ ਪੰਜਾਬ ਸਰਕਾਰ ਦੇ ਵੱਲੋਂ ਸਭ ਤੋਂ ਅਮੀਰ ਪਰਿਵਾਰਾਂ ਦੇ ਵਿੱਚ ਸ਼ਾਮਿਲ ਬਾਦਲ ਪਰਿਵਾਰ ਦੇ ਦੋ ਗਰੀਬ ਮੈਂਬਰਾਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ, ਧਾਰਮਿਕ ਆਗੂਆਂ, ਸ਼ਿਵ ਸੈਨਾਵਾਂ ਦੇ ਬਹੁਤ ਸਾਰੇ ਅਹੁਦੇਦਾਰਾਂ, ਰਿਟਾਇਰਡ ਪੁਲਿਸ ਅਫਸਰਾਂ, ਹਾਕਮ ਪਾਰਟੀ ਦੇ ਨਾਲ ਸੰਬੰਧਿਤ ਸਿਆਸਤਦਾਨਾਂ ਨੂੰ ਸਰਕਾਰੀ ਕਾਰ ਸੇਵਾ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ। ਬਾਦਲ ਪਰਿਵਾਰ ਦੇ ਵਾਸਤੇ 2 ਨਵੀਆਂ ਮੋਂਟੈਰੋ ਬੁਲਟ ਪ੍ਰੂਫ, 2 ਇਨੋਵਾ ਤੇ 6 ਜਿਪਸੀਆਂ ਖਰੀਦਣ ਦੇ ਸੰਬੰਧੀ ਪੁਲਿਸ ਵਿਭਾਗ ਦੇ ਵੱਲੋਂ ਪ੍ਰਸਤਾਵ ਤਿਆਰ ਕੀਤਾ ਗਿਆ। ਮਨਿੰਦਰਜੀਤ ਸਿੰਘ ਬਿੱਟਾ, ਸਾਬਕਾ ਪੁਲਿਸ ਅਧਿਕਾਰੀ KPS ਗਿੱਲ ਦੇ ਪਰਿਵਾਰ ਨੂੰ ਵੀ ਨਵੀਆਂ ਬੁਲਟ ਪ੍ਰੂਫ ਗੱਡੀਆਂ ਦੇਣ ਦੀ ਯੋਜਨਾ ਹੈ। ਔਰ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਨਵੀਆਂ ਕਾਰਾਂ ਦੀ ਖਰੀਦ ਸੰਬੰਧੀ ਪ੍ਰਸਤਾਵ ਵਿੱਤ ਵਿਭਾਗ ਨੂੰ ਭੇਜ ਦਿੱਤਾ ਗਿਆ। ਬਾਦਲਾਂ, ਰਿਟਾਇਰਡ ਪੁਲਿਸ ਆਫਿਸਰਾਂ, ਧਾਰਮਿਕ ਆਗੂਆਂ ਨੂੰ ਦਿੱਤੀਆਂ ਗਈਆਂ ਗੱਡੀਆਂ ਦੀ ਹਾਲਤ ਖਸਤਾ ਮੰਨੀ ਜਾ ਰਹੀ ਹੈ ਜੀ। ਔਰ ਇਸ ਲਈ ਪੰਜਾਬ ਪੁਲਿਸ ਦੇ ਸੁਰੱਖਿਆ ਵਿੰਗ ਨੇ ਨਵੀਆਂ ਗੱਡੀਆਂ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ। ਪੁਲਿਸ ਦੀ ਇਸ ਸੂਚੀ ਤੋਂ ਕਈ ਧਾਰਮਿਕ ਚਿਹਰੇ ਵੀ ਸਾਹਮਣੇ ਆਏ ਆ ਜਿਨ੍ਹਾਂ ਨੂੰ ਸਰਕਾਰ ਨੇ ਕਾਰਾਂ ਤੇ ਤੇਲ ਦੀ ਖੁੱਲ੍ਹ ਜਿਹੜੀ ਆ ਉਹ ਦਿੱਤੀ ਹੋਈ ਆ। ਨਵੀਆਂ ਕਾਰਾਂ ਦੀ ਖਰੀਦ ਦੇ ਉੱਤੇ ਕੋਈ 9 ਕਰੋੜ ਰੁਪਈਆ ਜਿਹੜਾ ਜੀ ਉਹ ਖਰਚ ਆਊਗਾ। ਪੰਜਾਬ ਸਰਕਾਰ ਦੇ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਕਲੀ ਵੀ ਇਸ ਸੂਚੀ ਦੇ ਵਿੱਚ ਨਵੀਂ ਬੁਲਟ ਪ੍ਰੂਫ ਕਾਰ ਖਰੀਦਣ ਦਾ ਪ੍ਰੋਗਰਾਮ ਜਿਹੜਾ ਜੀ ਉਹ ਹੈ, ਜਦੋਂ ਕਿ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਨੂੰ ਕਾਰਾਂ ਦਿੱਤੀਆਂ ਹੋਈਆਂ ਨੇ। ਜਿਹੜੇ ਵਿਸ਼ੇਸ਼ ਵਿਅਕਤੀਆਂ ਨੂੰ ਸਰਕਾਰੀ ਕਾਰ ਸੇਵਾ ਦੇ ਤਹਿਤ ਖਜ਼ਾਨੇ ਚੋਂ ਕਾਰਾਂ ਤੇ ਤੇਲ ਖਰੀਦਣ ਦੀ ਇਜਾਜ਼ਤ ਹੈ, ਉਹਨਾਂ ਨੂੰ ਨਵੀਆਂ ਗੱਡੀਆਂ ਦਿੱਤੇ ਜਾਣ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਦੱਸੀ ਗਈ ਆ। ਪੰਜਾਬ ਇਸ ਤਰ੍ਹਾਂ ਦਾ ਸੂਬਾ ਬਣ ਕੇ ਸਾਹਮਣੇ ਆਇਆ ਜਿੱਥੇ ਸੱਤਾ ਤੋਂ ਲੱਥੇ ਸਿਆਸਤਦਾਨ, ਧਾਰਮਿਕ ਆਗੂ, ਰਿਟਾਇਰਡ ਪੁਲਿਸ ਆਫਿਸਰ ਜਨਤਾ ਦੇ ਖਜ਼ਾਨੇ ਚੋਂ ਕਾਰਾਂ ਦਾ ਤੇਲ ਜਿਹੜਾ ਜੀ ਉਹਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ। ਪੰਜਾਬ ਸਰਕਾਰ ਦੇ ਵੱਲੋਂ 17 ਬੁਲਟ ਪ੍ਰੂਫ ਗੱਡੀਆਂ ਖਰੀਦਣ ਸੰਬੰਧੀ ਪ੍ਰਸਤਾਵ ਤਿਆਰ ਕੀਤਾ ਗਿਆ। ਲੁਧਿਆਣੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਬਾਦਲ ਪਿਓ ਪੁੱਤ ਨੂੰ ਇੱਕ ਮੰਟੈਰੋ ਖਰੀਦ ਕੇ ਜਿਹੜੀ ਹੈ ਜੀ ਉਹ ਦਿੱਤੀ ਜਾਣੀ ਆ। ਬੁਲਟ ਪ੍ਰੂਫ ਵਿਸ਼ੇਸ਼ ਸੁਰੱਖਿਆ ਵਹੀਕਲ ਜਿਹੜਾ ਜੀ ਉਹ ਹਾਸਲ ਕਰਨ ਵਾਲਿਆਂ ਦੇ ਵਿੱਚ ਕਾਂਗਰਸੀ ਨੇਤਾ ਸਿਰਸਾ ਡੇਰੇ ਮੁਖੀ ਦੇ ਗੁਰਮੀਤ ਰਾਮ ਰਹੀਮ ਦਾ ਨੇੜਲਾ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਵੀ ਸ਼ਾਮਲ ਹੈ। ਮਨਿੰਦਰਜੀਤ ਸਿੰਘ ਬਿੱਟਾ ਦੀ ਫੋਰਚੂਨਰ, 2 ਜਿਪਸੀਆਂ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਹੋਰਾਂ ਦੇ ਵਾਸਤੇ ਐਂਬੈਸਡਰ ਕਾਰ, 2 ਜਿਪਸੀਆਂ, ਬਿੱਟੇ ਦੀ ਘਰਵਾਲੀ ਦੇ ਵਾਸਤੇ 1 ਜਿਪਸੀ ਦੀ ਖਰੀਦ ਸੂਚੀ ਦੇ ਵਿੱਚ ਸ਼ਾਮਲ ਹੈ। ਸਾਬਕਾ ਪੁਲਿਸ ਮੁਖੀ KPS ਗਿੱਲ ਦੇ ਟੱਬਰ ਦੇ ਵਾਸਤੇ 2 ਇਨੋਵਾ ਤੇ 3 ਜਿਪਸੀਆਂ ਦਿੱਤੀਆਂ ਹੋਈਆਂ ਨੇ। ਉਹਨਾਂ ਨੂੰ ਕੰਡਮ ਕਾਰਾਂ ਜਿਹੜੀਆਂ ਦੀ ਕਰਾਰ ਦੇ ਕੇ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ। ਸਾਬਕਾ ਜਿਹੜੇ ਪੁਲਿਸ ਦੇ ਆਫਿਸਰ ਇਜ਼ਹਾਰ ਆਲਮ ਹੋਰਾਂ ਦੇ ਵਾਸਤੇ ਵੀ ਬੁਲਟ ਪ੍ਰੂਫ ਫੋਰਚੂਨਰ ਜਿਹੜੀ ਆ ਉਹ ਖਰੀਦੀ ਜਾਣੀ ਆ। ਵਿਕਰਮ ਸਿੰਘ ਮਜੀਠੀਆ ਦੀ 1 ਜਿਪਸੀ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਲਈ 2 ਜਿਪਸੀਆਂ, ਨਿਰਮਲ ਸਿੰਘ ਕਾਹਲੋਂ ਤੇ ਉਹਦੇ ਪੁੱਤਰ ਰਵੀਕਰਨ ਕਾਹਲੋਂ, ਪਿਆਰੇ ਸਿੰਘ ਭਰਨਿਆਰੇ ਵਾਲੇ ਦੇ ਵਾਸਤੇ ਅੰਬੈਸਡਰ ਤੇ ਜਿਪਸੀ। ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਭਾਜਪਾ ਦੇ ਹਰਜੀਤ ਸਿੰਘ ਗਰੇਵਾਲ, ਵਨੀਤ ਜੋਸ਼ੀ, ਰਜਿੰਦਰ ਮੋਹਨ ਛੀਨਾ,
शिव सेना बाल ठाकरे का हरविंदर सोनी ਉਹਦੇ वास्ते जिप्सी, शिव सेना के प्रधान चेयरमैन सुधीर सूरी के वास्ते जिप्सी, शिव सेना लुधियाना के प्रधान कमलेश भारद्वाज के वास्ते जिप्सी। ये लोग जोकां के तौर के उत्ते जिहड़े जी वो चिंबड़ गए हुए पंजाब के खजाने नूं। जिन्नी देर तक ये चिंबड़े ने कोई चंगे हालात पैदा होने के कोई चांस जिहड़े आ जी वो नहीं जापते, क्योंकि ये लोग चरूंड रहे आ पंजाब के खजाने नूं। भला ये लोग अपनियां कारां अफोर्ड नहीं कर सकते, जां इन्हां दी जान नूं एडा किड्डा क वड्डा खतरा आ जिथे आम लोग जिहड़े आ जी ओह तुरे फिरदे आ। पर खजाने दा मूँह आ, लोकां दे पैसे आ ते सरकार जिहड़ी आ जी वो तैयार है लुੱਟ होने के वास्ते, तो फिर रोकू किहड़ा जी। सूबे दे विच नशिਆਂ ਦੇ ਨਾਲ मौतां दे मामले रुकण दा नाम नहीं ले रहे। बेशक साडे सेहत मंत्री अजे भी मनण नूं तैयार नहीं कि मौतां ओवरडोज दे नाल हो रहीਆਂ ने। वो कहंदे मौत ही एक हुई है। हालात ज्यों दे त्यों बने होए आ। थाणा निहाल ਸਿੰਘ वाला ਦੇ अधीन ਪੈਂਦਾ ਪਿੰਡ बुरज हमीरा, इत्थों ਦਾ 23 ਸਾਲਾਂ ਦਾ कबड्डी ਦਾ खिडारी PGI चंडीगढ़ ਦੇ ਵਿੱਚ ਉਹਨੂੰ ਲੈ ਕੇ ਗਏ, ओवरडोज करके ਉਹਦੀ मौत ਜਿਹੜੀ ਆ ਜੀ ਹੋਈ ਆ। ਤਰਨਤਾਰਨ डिस्ट्रिक्ट ਦੇ ਵਿੱਚ 28 ਸਾਲਾਂ ਦੇ ਇੱਕ ਬੰਦੇ ਦੀ मौत ओवरडोज ਦੇ ਨਾਲ ਹੋਈ ਆ। ਜਿਹੜਾ ਨਿਹਾਲ ਸਿੰਘ ਵਾਲਾ ਦਾ ਜਿਹੜਾ ਸੀਗਾ ਜੀ ਕਬੱਡੀ ਖਿਡਾਰੀ, ਉਹਦੀ ਇਹ ਕਿਹਾ ਜਾ ਰਿਹਾ ਜੀ ਅਜੇ ਪੁਲਿਸ ਕਹਿੰਦੀ ਆ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ। ਪਰ ਪਰਿਵਾਰ ਵਾਲੇ ਕਹਿੰਦੇ ਆ ਨਸ਼ਾ ਜਿਹੜਾ ਉਹ ਕਰਦਾ ਸੀਗਾ। ਚਰਨ ਸਿੰਘ ਸੀਗਾ ਜੀ ਇਹ ਕਬੱਡੀ ਖਿਡਾਰੀ, ਇਹ ओवरडोज ਚਲੇ ਗਿਆ। ਉਹਦੇ ਪਰਿਵਾਰ ਵਾਲੇ ਜਿਹੜੇ ਸੀਗੇ ਉਹ ਇਹਨੂੰ ਲੈ ਕੇ ਗਏ PGI ਔਰ ਉੱਥੇ ਦਾਖਲ ਕਰਾਇਆ ਗਿਆ, ਪਰ ਮੌਤ ਜਿਹੜੀ ਸੀ ਉਹ ਹੋ ਗਈ। ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਲਾਖਣਾ ਦੇ ਵਿੱਚ 28 ਸਾਲਾ ਵਿਅਕਤੀ ਨਸ਼ੇ ਦਾ ਟੀਕਾ ਲਾਉਣ ਕਰਕੇ ਮਾਰਿਆ ਗਿਆ। ਕਰਤਾਰ ਸਿੰਘ ਵਜੋਂ ਇਹਦੀ ਪਛਾਣ ਹੋਈ ਆ। ਬਿਨਾਂ ਪੋਸਟਮਾਰਟਮ ਕੀਤਿਆਂ ਇਹਦਾ ਸੰਸਕਾਰ ਜਿਹੜਾ ਜੀ ਉਹ ਕਰ ਦਿੱਤਾ ਗਿਆ। ਉੱਥੋਂ ਦੀ ਪੁਲਿਸ ਜਿਹੜੀ ਆ ਜੀ ਉਹ ਕਹਿੰਦੀ ਆ ਮੌਤ ਨਸ਼ੇ ਦਾ ਟੀਕਾ ਲਾਉਣ ਕਰਕੇ ਨਹੀਂ ਹੋਈ, ਕਰਤਾਰ ਸਿੰਘ ਬਿਮਾਰ ਰਹਿਣ ਕਰਕੇ ਜਿਹੜਾ ਜੀ ਉਹ ਮਰਿਆ। ਮ੍ਰਿਤਕ ਦੇ ਮਾਂ ਜਿਹੜੀ ਆ ਜੀ ਉਹ ਕਹਿੰਦੀ ਆ ਨਸ਼ਿਆਂ ਦਾ ਆਦੀ ਸੀਗਾ। ਉਹਨੇ ਕਿਹਾ ਕਿ ਉਹ ਜਦੋਂ ਨਹੀਂ ਉਹਨੇ ਬਾਥਰੂਮ 'ਚ ਦੇਖਿਆ ਤਾਂ ਉਹ ਮਰਿਆ ਪਿਆ ਸੀਗਾ, ਉਹਦੀ ਬਾਂਹ ਦੇ ਵਿੱਚ ਟੀਕਾ ਉਵੇਂ ਦਾ ਉਵੇਂ ਹੀ ਸੀਗਾ। ਇਹ ਹਾਲਾਤ ਕੋਈ ਇੱਕ ਜਗ੍ਹਾ ਨਹੀਂ, ਜਿੱਥੇ ਜਿੱਥੇ ਡੈਥ ਹੋ ਰਹੀ ਆ ਪੁਲਿਸ ਵਾਲੇ ਸਭ ਤੋਂ ਪਹਿਲਾਂ ਮੂਹਰੇ ਆਣ ਖੜਦੇ ਆ ਇਹ ਦੱਸਣ ਦੇ ਵਾਸਤੇ ਕਿ ਟੀਕੇ ਨਾਲ ਮੌਤ ਨਹੀਂ ਹੋਈ, ਮੌਤ ਜਿਹੜੀ ਆ ਉਹ ਬਿਮਾਰੀ ਕਰਕੇ ਹੋਈ ਆ। ਉਹਦਾ ਪੋਸਟਮਾਰਟਮ ਨਹੀਂ ਹੋਣ ਦਿੰਦੇ, ਕਹਿੰਦੇ ਆ ਉੱਦਾਂ ਹੀ ਫੂਕੋ। ਪੋਸਟਮਾਰਟਮ ਹੋ ਗਿਆ ਤੇ ਉਹਦੇ ਨਾਲ ਪਤਾ ਲੱਗ ਜੂਗਾ, ਇਹ ਗਿਣਤੀ ਜਿਹੜੀ ਆ ਜੀ ਉਹ ਵੱਧ ਜੂਗੀ। ਪੂਰਾ ਪਿੰਡਾ ਜ਼ਖਮੀ ਹੋਵੇ, ਉੱਤੋਂ ਦੀ ਸ਼ਰਟ ਪਾ ਲਈ ਜਾਵੇ ਤਾਂ ਉਹ ਜ਼ਖਮ ਸ਼ਰਟ ਦੇ ਨਾਲ ਲੁਕੋਏ ਤਾਂ ਜਾ ਸਕਦੇ ਆ, ਪਰ ਉਹਦਾ ਇਲਾਜ ਨਹੀਂ ਹੁੰਦਾ। ਇਹ ਪੁਲਿਸ ਇਸੇ ਤਰੀਕੇ ਦੇ ਨਾਲ ਇਲਾਜ ਜਿਹੜਾ ਜੀ ਉਹ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਦਬ ਲੋ ਵੀ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਇਹ ਕਾਹਦੇ ਨਾਲ ਜਿਹੜੀ ਜੀ ਇਹ ਮੌਤ ਹੋਈ ਆ। ਇਹਨੂੰ ਰੁਕਣੇ ਤਾਂ ਹੈ ਨਹੀਂ। ਜੇ ਆਪਾਂ ਨਸ਼ਾ ਵਿਰੋਧੀ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਉਹਦੀ ਗੱਲ ਕਰੀਏ ਤਾਂ ਉਹਦੇ ਅਸਰ ਜਿਹੜੇ ਆ ਜੀ ਉਹ ਲਗਾਤਾਰ ਦਿਸ ਰਹੇ ਆ ਟੋਟਲ ਸਮਾਜ ਦੇ ਉੱਤੇ। ਸਰਕਾਰ ਜਿਹੜੀ ਆ ਉਹ ਟਾਵੇਂ ਕੁਛ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਕਰੀ ਜਾ ਰਹੀ ਆ, ਜਿਹਦੇ ਨਾਲ ਕਿਤੇ ਕਿਤੇ ਉਹ ਲੱਗਦਾ ਹੈ ਕਿ ਪ੍ਰੈਸ਼ਰ ਜਿਹੜਾ ਉਹਨੂੰ ਪਾਸੇ ਕਰਨ ਦੇ ਵਾਸਤੇ ਕੁਛ ਕੋਸ਼ਿਸ਼ਾਂ ਨੇ, ਪਰ ਮਾਮੂਲੀ। ਜਿਹੜੇ ਕੁਛ ਮੁਲਾਜ਼ਮ ਜਿਹੜੇ ਕਿ ਇਹ ਉਹ ਇੰਟਰਸਟਡ ਹੀ ਨਹੀਂ ਸੀਗੇ, ਉਹਨਾਂ ਨੇ ਫੜਨਾ ਜਾਂ ਫਿਰ ਜਿਹੜਾ ਜੀ ਉਹ ਮਦਦ ਕਰਦੇ ਸੀਗੇ ਜਿਹੜੇ ਪੈਡਲਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਕੀਤੀ ਗਈ ਆ। ਡਿਸਟ੍ਰਿਕਟ ਸੰਗਰੂਰ ਦੇ ਵਿੱਚ 2 ਥਾਣਾ ਮੁਖੀਆਂ ਸਣੇ 6 ਪੁਲਿਸ ਕਰਮਚਾਰੀ ਜਿਹੜੇ ਆ ਜੀ ਇਹਨਾਂ ਨੂੰ ਮੁਅੱਤਲ ਜਿਹੜਾ ਜੀ ਉਹ ਕੀਤਾ ਗਿਆ। ਥਾਣਾ ਸਿਟੀ 2 ਮਲੇਰਕੋਟਲਾ ਤੇ ਥਾਣਾ ਸ਼ੇਰਪੁਰ ਦਾ SHO ਸਣੇ ਇਸ ਇੱਕ ਜਿਹੜਾ ASI ਤੇ 3 ਹੌਲਦਾਰ ਜਿਹੜੇ ਜੀ ਉਹ ਸ਼ਾਮਲ ਨੇ। ਇਹਨਾਂ ਸਾਰਿਆਂ ਨੂੰ ਮੁਅੱਤਲ ਕਰਨ ਦੇ ਮਗਰੋਂ ਪੁਲਿਸ ਲਾਈਨ ਜਿਹੜਾ ਜੀ ਉਹ ਤਬਦੀਲ ਕੀਤਾ ਗਿਆ। ਮਨਦੀਪ ਸਿੰਘ ਸਿੱਧੂ ਹੋਰੀ SSP ਨੇ ਇੱਥੇ ਉਹ ਇਹ ਕਹਿੰਦੇ ਆ ਕਿ SHO ਸਬ ਇੰਸਪੈਕਟਰ ਨਿਰਮਲ ਸਿੰਘ, ਥਾਣਾ ਸ਼ੇਰਪੁਰ ਦਾ SHO ਇੰਸਪੈਕਟਰ ਰਕੇਸ਼ ਕੁਮਾਰ, ਥਾਣਾ ਸ਼ੇਰਪੁਰ ਦੇ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਦਰਸ਼ਨ ਸਿੰਘ, ਡਰਾਈਵਰ ਹੌਲਦਾਰ ਨਿਰਮਲ ਸਿੰਘ, ਦੀਪਕ ਕੁਮਾਰ, ਕਰਨੈਲ ਸਿੰਘ, ਇਹਨਾਂ ਨੂੰ ਮੁਅੱਤਲ ਕੀਤਾ ਗਿਆ। SHO ਸਿਟੀ ਨਿਰਮਲ ਸਿੰਘ ਨੂੰ ਨਸ਼ਾ ਵਿਰੋਧੀ ਮੁਹਿੰਮ ਦੇ ਵਿੱਚ ਦਿਲਚਸਪੀ ਨਾ ਲੈਣ ਤੇ ਮਲੇਰਕੋਟਲਾ ਸਿਟੀ ਇਲਾਕੇ ਦੇ ਵਿੱਚ ਸੱਟਾ ਆਪਰੇਟਰਾਂ ਦੇ ਵਿਰੁੱਧ ਕਾਰਵਾਈ ਨਾ ਕਰਨ ਦੇ ਦੋਸ਼ ਦੇ ਹੇਠ ਜਿਹੜਾ ਜੀ ਉਹ ਮੁਅੱਤਲ ਕੀਤਾ ਗਿਆ। ਥਾਣਾ ਸ਼ੇਰਪੁਰ ਦਾ SHO ਰਕੇਸ਼ ਕੁਮਾਰ ਜਿਹੜਾ ਸੀਗਾ ਤੇ ਇੱਥੇ 4 ਹੋਰ ਪੁਲਿਸ ਕਰਮਚਾਰੀ ਨੇ ਜਿਹਨਾਂ ਨੂੰ ਸ਼ੇਰਪੁਰ ਦੇ ਏਰੀਏ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਜਾਣਕਾਰੀ ਸਾਂਝੀ ਨਾ ਕਰਨਾ ਤੇ ਜਿਹੜਾ ਇਹਦੇ ਸੰਬੰਧੀ ਕੋਈ ਕਾਰਵਾਈ ਜਿਹੜੀ ਜੀ ਉਹ ਨਾ ਕਰਨਾ, ਉਹਦੇ ਕਰਕੇ ਇਹਨਾਂ ਨੂੰ ਜਿਹੜਾ ਉਹ ਮੁਅੱਤਲ ਕੀਤਾ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਪੁਲਿਸ ਨਸ਼ਾ ਤਸਕਰਾਂ ਨੂੰ ਫੜਨ ਦੇ ਵਿੱਚ ਸਫਲ ਨਹੀਂ ਸੀ ਹੁੰਦੀ
ਕਿਉਂਕਿ ਇਹ ਪਹਿਲਾਂ ਉਹਨਾਂ ਨੂੰ ਦੱਸ ਦਿੰਦੇ ਸੀਗੇ, ਇਹਨਾਂ ਨੂੰ ਪਹਿਲਾਂ ਵੀ ਕਈ ਵਾਰੀ ਵਾਰਨਿੰਗ ਜਿਹੜੀ ਆ ਜੀ ਉਹ ਦਿੱਤੀ ਗਈ ਸੀਗੀ, ਪਰ ਇੰਨੇ ਪੱਧਰ ਦੇ ਉੱਤੇ ਇੱਕ ਡਿਸਟ੍ਰਿਕਟ ਦੇ ਵਿੱਚੋਂ ਜਿਹੜੇ ਜੀ ਇਹ ਮੁਅੱਤਲ ਹੋਣੇ, ਕਿਤੇ ਨਾ ਕਿਤੇ ਦੂਜੇ ਜ਼ਿਲ੍ਹੇ ਵਾਲਿਆਂ ਨੂੰ ਕੁਝ ਸੁਨੇਹਾ ਜਿਹੜਾ ਜੀ ਉਹ ਜਾ ਸਕਦਾ ਚੱਜ ਦਾ। ਇਹਨੂੰ ਹੋਰ ਅੱਗੇ ਵਧਾਈਏ। ਬੱਚਿਆਂ ਦੇ ਦਰਮਿਆਨ ਵੱਧ ਰਹੀ ਨਸ਼ੇ ਦੀ ਸਮੱਸਿਆ ਦੇ ਬਾਰੇ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਜਵਾਬ ਤਲਬੀ ਜਿਹੜੀ ਹੈ ਜੀ ਉਹ ਕੀਤੀ ਆ। ਅਦਾਲਤ ਨੇ ਸਰਕਾਰ ਤੋਂ ਇਹਨੂੰ ਰੋਕਣ ਸੰਬੰਧੀ ਚੁੱਕੇ ਜਾ ਰਹੇ ਸਟੈਪ ਦੀ ਜਾਣਕਾਰੀ ਜਿਹੜੀ ਉਹ ਮੰਗੀ ਆ। 16 ਦੇ ਵਿੱਚ ਆਪਣੇ ਇੱਕ ਹੁਕਮ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਨੂੰ ਇਹਦੇ ਬਾਰੇ ਕਦਮ ਚੁੱਕਣ ਦੀ ਹਦਾਇਤ ਕਰਦਿਆਂ ਕੌਮੀ ਪੱਧਰ ਦੇ ਉੱਤੇ ਰਣਨੀਤੀ ਬਣਾਉਣ ਲਈ ਹਦਾਇਤ ਜਾਰੀ ਕੀਤੀ ਸੀਗੀ। ਅਦਾਲਤ ਨੇ ਜਿਹੜਾ ਹੈ ਜੀ ਇਸ ਮਾਮਲੇ ਦੇ ਉੱਤੇ ਇਹ ਗੱਲ ਜਿਹੜੀ ਵੀ ਕਹੀ ਆ ਕਿ ਗੈਰ ਸਰਕਾਰੀ ਸੰਗਠਨ ਜਿਹੜਾ ਬਚਪਨ ਬਚਾਓ ਅੰਦੋਲਨ ਦੀ ਇੱਕ ਲੋਕ ਹਿੱਤ ਪਟੀਸ਼ਨ ਜਿਹੜੀ ਆ ਉਹਦੇ ਤੇ ਸੁਣਵਾਈ ਕੀਤੀ ਕਿ 16 ਦੇ ਵਿੱਚ ਸਰਕਾਰ ਨੂੰ 6 ਮਹੀਨਿਆਂ ਦੇ ਅੰਦਰ ਨੈਸ਼ਨਲ ਲੈਵਲ ਦੀ ਰਣਨੀਤੀ ਬਣਾ ਕੇ ਸਰਵੇਖਣ ਕਰਾਉਣ ਦੇ ਹੁਕਮ ਦਿੱਤੇ ਸੀਗੇ। ਅਦਾਲਤ ਨੇ ਅਗਲੀ ਸੁਣਵਾਈ 20 ਅਗਸਤ ਦੇ ਵਾਸਤੇ ਤੈਅ ਕੀਤੀ ਹੈ। ਚੀਫ ਜਸਟਿਸ ਦੀ ਅਗਵਾਈ ਵਾਲੇ 3 ਜੱਜਾਂ ਦੇ ਬੈਂਚ ਨੇ ਕਿਹਾ ਕਿ ਏਐਸਜੀ ਪਿੰਕੀ ਆਨੰਦ ਅਦਾਲਤ ਨੂੰ ਚੁੱਕੇ ਗਏ ਸਟੈਪ ਦੇ ਬਾਰੇ ਜਾਣਕਾਰੀ ਦੇਣਗੇ ਤਾਂ ਕਿ ਅਗਲੀ ਰਣਨੀਤੀ ਸੰਬੰਧੀ ਹਦਾਇਤਾਂ ਜਿਹੜੀਆਂ ਉਹ ਦਿੱਤੀਆਂ ਜਾ ਸਕਣ। ਇਸ ਗੈਰ ਸਰਕਾਰੀ ਸੰਗਠਨ ਜਿਹੜਾ ਸੀਗਾ ਜੀ ਉਹਨੇ ਅਦਾਲਤ ਨੂੰ ਕਿਹਾ ਕਿ ਸਰਕਾਰ ਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਫੇਲ ਸਾਬਤ ਹੋਈ ਹੈ। ਇਹ ਕਿਹਾ ਗਿਆ ਕਿ ਕੇਂਦਰ ਦੇ ਨਾਲ ਨਾਲ ਰਾਜ ਸਰਕਾਰਾਂ ਨੂੰ ਵੀ ਸਕੂਲਾਂ ਦੇ ਸਿਲੇਬਸ ਦੇ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸ਼ਾ ਜੋੜਨ ਲਈ ਹਦਾਇਤ ਕੀਤੀ ਗਈ ਸੀਗੀ। ਲੋਕ ਹਿੱਤ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਕੱਲੀ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਹੀ 1 ਲੱਖ ਬੱਚੇ ਬੇਘਰ ਬੱਚੇ ਨੇ ਔਰ ਇਹ ਹੀ ਜ਼ਿਆਦਾ ਨਸ਼ੇ ਦੀ ਸਮੱਸਿਆ ਜਿਹੜੀ ਹੋਣ ਕਰਕੇ ਬੱਚਿਆਂ ਨੂੰ ਸਿਹਤ ਸੰਬੰਧੀ ਮੁਸ਼ਕਲਾਂ ਜਿਹੜੀਆਂ ਜੀ ਉਹ ਪੇਸ਼ ਆ ਰਹੀਆਂ ਨੇ। ਹੁਣ ਵੇਖਣਾ ਇਹ ਹੋਊਗਾ ਕਿਉਂਕਿ 16 ਦੇ ਵਿੱਚ ਜਦੋਂ ਇਹ ਹੁਕਮ ਕੀਤੇ ਸੀਗੇ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਸੁਣਵਾਈ ਕਰਦਿਆਂ, ਉਦੋਂ ਬਾਅਦ ਸਹੀ ਪੁੱਛੋ ਤਾਂ ਕੋਈ ਸਟੈਪ ਜਿਹੜਾ ਜੀ ਉਹ ਨਹੀਂ ਲਿਆ ਗਿਆ। ਹੁਣ ਅਗਸਤ ਦੇ ਮਿਡ ਦੇ ਵਿੱਚ ਜਦੋਂ ਅਗਲੀ ਸੁਣਵਾਈ ਜਿਹੜੀ ਆ ਜੀ ਹੋਊਗੀ, ਵੇਖਦੇ ਆ ਉਦੋਂ ਜਿਹੜਾ ਜੀ ਸਰਕਾਰ ਇਹਦੇ ਸੰਬੰਧੀ ਕੀ ਕੁਝ ਕਹਿੰਦੀ ਆ। ਗੋਲ-ਮੋਲ ਉਹਨਾਂ ਨੇ ਜਿਹੜੀ ਗੱਲ ਕਰਨੀ ਆ, ਸਮਾਂ ਜਿਹੜਾ ਜੀ ਹੋਰ ਮੰਗ ਲੈਣਗੇ ਕਿਉਂਕਿ ਜਿਹੜੇ ਲੋਕ ਮਰ ਰਹੇ ਆ ਜਾਂ ਜਿਹੜੇ ਬੱਚੇ ਇਹਨਾਂ ਨਸ਼ੇ ਦੇ ਵਿੱਚ ਜਿਹੜਾ ਜੀ ਉਹ ਲੱਗ ਰਹੇ ਆ ਉਹ ਸ਼ਾਇਦ ਲੀਡਰਾਂ ਤੇ ਪੁਲਿਸ ਵਾਲਿਆਂ ਦੇ ਜ਼ਿਆਦਾ ਹੈ ਨਹੀਂ। ਹਾਲਾਂਕਿ ਟਾਵੇਂ ਮਰ ਇਹਨਾਂ ਦੇ ਵੀ ਰਹੇ ਆ ਜੀ। ਜਿੰਨੀ ਦੇਰ ਤੱਕ ਅੱਗ ਦੇ ਭਾਂਬੜ ਇਹਨਾਂ ਦੇ ਘਰਾਂ ਦੇ ਵਿੱਚ ਨਹੀਂ ਮੱਚਦੇ ਉਨੀ ਦੇਰ ਤੱਕ ਸ਼ਾਇਦ ਹੋ ਸਕਦਾ ਜੀ ਕਿ ਇਹ ਕਿਸੇ ਕਿਸਮ ਦੀ ਕੋਈ ਕਾਰਵਾਈ ਜਿਹੜੀ ਇਸ ਮਸਲੇ ਦੇ ਉੱਤੇ ਨਾ ਕਰਨ। ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਜਿਹੜੀਆਂ ਹੋ ਰਹੀਆਂ ਮੌਤਾਂ ਤੇ ਇਹਦੇ ਸੰਬੰਧੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਵੀਡੀਓਜ਼ ਤੋਂ ਬਾਅਦ ਨਸ਼ਾ ਕਰਨ ਵਾਲੇ ਤੇ ਉਹਨਾਂ ਦੇ ਟੱਬਰਾਂ ਦੇ ਅੰਦਰ ਇੱਕ ਵੱਡਾ ਡਰ ਜਿਹੜਾ ਜੀ ਉਹ ਪੈਦਾ ਹੋ ਗਿਆ ਔਰ ਇਲਾਜ ਦੇ ਵਾਸਤੇ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਜਿਹੜੀ ਹੈ ਜੀ ਉਹ ਵੱਧਦੀ ਤੁਰੀ ਜਾ ਰਹੀ ਹੈ। ਇਹਨਾਂ ਕੇਂਦਰਾਂ ਦੇ ਵਿੱਚ ਜ਼ਿਆਦਾ ਉਹ ਆ ਰਹੇ ਆ ਜੀ ਜਿਹੜੇ ਨਾੜ ਦੇ ਵਿੱਚ ਸਿਰਿੰਜ ਦੀ ਮਦਦ ਦੇ ਨਾਲ ਇਹ ਲਿਕੁਇਡ ਜਿਹੜਾ ਜੀ ਉਹ ਨਸ਼ਾ ਲੈਂਦੇ ਆ ਤੇ ਇਹ ਨਸ਼ਾ ਵਧੇਰੇ ਕਰਕੇ ਹੈਰੋਇਨ ਹੈ। ਹਾਂ ਤਾਂ ਮਿਲ ਰਹੀਆਂ ਰਿਪੋਰਟਾਂ ਦੇ ਅਨੁਸਾਰ ਜਿਹੜੇ ਇਹ ਸੈਂਟਰ ਨੇ ਇਹਨਾਂ ਦੇ ਜਿਹੜੇ ਵਿਗਿਆਨੀ ਨੇ ਮਨੋਵਿਗਿਆਨੀ ਨੇ ਉਹ ਇਹ ਕਹਿੰਦੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਇੱਕਦਮ ਇਸ ਤਰ੍ਹਾਂ ਦੇ ਨਸ਼ੇ ਕਰਨ ਵਾਲੇ ਮਰੀਜ਼ਾਂ ਦੀ ਹਸਪਤਾਲਾਂ ਦੇ ਵਿੱਚ ਗਿਣਤੀ 'ਚ ਵਾਧਾ ਹੋਇਆ। ਇਹਦਾ ਇਲਾਜ ਕਰਾਉਣ ਆ ਰਹੇ ਜਿਹੜੇ ਮਰੀਜ਼ ਨੇ ਉਹਨਾਂ ਦੇ ਵਾਰਸ ਦੱਸਦੇ ਆ ਕਿ ਇਹਨਾਂ ਮਰੀਜ਼ਾਂ ਦੇ ਕੁਝ ਸਾਥੀਆਂ ਦੀਆਂ ਹੋਈਆਂ ਮੌਤ ਕਰਕੇ ਇਹਨਾਂ ਦੇ ਮਨ ਦੇ ਵਿੱਚ ਮੌਤ ਦਾ ਡਰ ਜਿਹੜਾ ਜੀ ਉਹ ਬਹਿ ਗਿਆ ਤੇ ਹੁਣ ਇਹ ਨਸ਼ੇ ਤੋਂ ਤੌਬਾ ਕਰਨੀ ਚਾਹੁੰਦੇ ਆ। ਹਸਪਤਾਲ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਥਾਂ ਦੇ ਉੱਤੇ ਇਹ ਗਿਣਤੀ ਦਰਜਨਾਂ ਦੇ ਹਿਸਾਬ ਦੇ ਨਾਲ ਜਿਹੜੀ ਹੈ ਜੀ ਉਹ ਵਧੀ ਆ। ਇਹ ਜ਼ਿਆਦਾ ਨਸ਼ੇ ਕਰਨ ਵਾਲੇ ਪਿੰਡਾਂ ਖੇਤਰ ਤੋਂ ਜਿਹੜੇ ਮੱਧ ਵਰਗੀ ਪਰਿਵਾਰ ਆ ਉਹਨਾਂ ਦੇ ਆ। ਸ਼ਹਿਰਾਂ ਦੇ ਵਿੱਚੋਂ ਜਿਹੜੇ ਮੱਧ ਵਰਗੀ ਤੇ ਉੱਪਰਲੇ ਵਰਗ ਦੇ ਲੋਕ ਜਿਹੜੇ ਉਹ ਸ਼ਾਮਲ ਹੈ। ਬਹੁਤੇ ਜਿਹੜੇ ਆ ਜੀ 20 ਤੋਂ ਲੈ ਕੇ 35 ਸਾਲ ਉਮਰ ਦੇ ਨੇ। ਇਹ 5% ਇਹਦੇ ਵਿੱਚ ਕੁੜੀਆਂ ਵੀ ਸ਼ਾਮਲ ਹੈ। ਸ਼ੁਰੂ ਦੇ ਵਿੱਚ ਤਾਂ ਪਰਿਵਾਰ ਵਾਲੇ ਜਿਹੜੇ ਉਹ ਸਮਾਜ ਦੇ ਵਿੱਚ ਸ਼ਰਮਿੰਦਗੀ ਦੇ ਡਰੋਂ ਕਿਸੇ ਨਾਲ ਗੱਲ ਨਹੀਂ ਸੀ ਕਰਦੇ ਤੇ ਆਪ ਹੀ ਓੜ-ਪੋੜ ਜਿਹੜੇ ਉਹ ਕਰਦੇ ਰਹਿੰਦੇ ਸੀਗੇ। ਪਰ ਜਦੋਂ ਸਥਿਤੀ ਵੱਸੋਂ ਬਾਹਰ ਹੋ ਜਾਂਦੀ ਹੈ ਤਾਂ ਡਾਕਟਰ ਦੇ ਕੋਲੇ ਇਲਾਜ ਦੇ ਵਾਸਤੇ ਜਿਹੜੇ ਜੀ ਉਹ ਪਹੁੰਚਦੇ ਆ। ਜਿਹੜੇ ਇਹ ਸਾਈਕੈਟ੍ਰਿਸਟ ਨੇ ਉਹ ਇਹ ਕਹਿੰਦੇ ਆ ਕਿ ਸਿੰਥੈਟਿਕ ਨਸ਼ਿਆਂ ਦਾ ਰੁਝਾਨ ਵੱਧ ਗਿਆ, ਜਿਹਦੇ ਵਿੱਚ ਹੈਰੋਇਨ ਦਾ ਨਸ਼ਾ ਸਭ ਤੋਂ ਉੱਪਰ ਹੈ। ਇਸ ਤੋਂ ਇਲਾਵਾ ਕੈਮੀਕਲ ਨਸ਼ੇ ਵੀ ਜਿਹੜਾ ਉਹ ਸ਼ਾਮਲ ਹੈ ਔਰ ਇਹ ਕਿਹਾ ਜਾ ਰਿਹਾ ਜੀ ਕਿ ਲਗਭਗ ਇੱਕ ਮਰੀਜ਼ ਦੇ ਉੱਤੇ 50,000 ਰੁਪਏ ਤੱਕ ਦਾ ਖਰਚ ਆਉਂਦਾ ਹੈ, ਜਦੋਂ ਕਿ ਕੁਝ ਮਰੀਜ਼ 10 ਤੋਂ 15,000 ਰੁਪਏ ਤੱਕ ਦੇ ਇਲਾਜ ਦੇ ਨਾਲ ਠੀਕ ਹੋ ਜਾਂਦੇ ਆ। ਗਰੀਬ ਮਰੀਜ਼ਾਂ ਦਾ ਇਲਾਜ ਉਹ ਮੁਫਤ ਕਰਦੇ ਆ, ਕਹਿ ਰਹੇ ਆ। ਵੈਸੇ ਕੋਈ ਹੋਊਗਾ ਜਿਹੜਾ ਉਹ ਮੁਫਤ ਕਰਦਾ। ਇਹ ਮੰਗ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਤੋਂ ਵੀ ਕੀਤੀ ਸੀ ਕਿ ਪ੍ਰਾਈਵੇਟ ਹਸਪਤਾਲਾਂ ਦੇ ਬੂਹੇ ਜਿਹੜੇ ਆ ਜੀ ਉਹ ਖੋਲੇ ਜਾਣ, ਸਰਕਾਰ ਐਮਰਜੈਂਸੀ ਡਿਕਲੇਅਰ ਕਰੇ
ਤੇ 6 ਮਹੀਨਿਆਂ ਦੇ ਵਾਸਤੇ, ਘੱਟੋ ਘੱਟ 6 ਮਹੀਨਿਆਂ ਦੇ ਵਾਸਤੇ ਇਹ ਐਲਾਨ ਕਰੇ ਕਿ ਕੋਈ ਹਸਪੀਟਲ ਜਿਹੜਾ, ਚਾਹੇ ਉਹ ਸਰਕਾਰੀ ਹੈ ਚਾਹੇ ਉਹ ਗੈਰ ਸਰਕਾਰੀ ਹੈ, ਉੱਥੇ ਕਿਸੇ ਵੀ ਨਸ਼ਾ ਕਰਨ ਵਾਲੇ ਤੋਂ ਕੋਈ ਪੈਸਾ ਉਹ ਨਹੀਂ ਲਿਆ ਜਾਊਗਾ, ਤਾਂ ਕਿ ਇਹ ਨਸ਼ਾ ਛੱਡਣ ਵਾਲੇ ਜਿਹੜੇ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਤੇ ਨਸ਼ੇ ਦੀ ਕਮੀ ਕਰਕੇ ਕਿਤੇ ਇਹ ਮੌਤ ਦੇ ਮੂੰਹ ਜਿਹੜਾ ਜੀ ਉਹ ਨਾ ਪੈ ਜਾਣ। ਕਦੋਂ ਕੁ ਇਹਦਾ ਐਲਾਨ ਹੁੰਦਾ, ਇਹਦਾ ਇੰਤਜ਼ਾਰ ਹੈ ਜੀ, ਸ਼ਾਇਦ ਅਜੇ ਨਹੀਂ ਜਿਹੜਾ ਜੀ ਉਹ ਆ ਰਿਹਾ। ਨਸ਼ੇ ਦੇ ਨਾਲ ਹੀ ਜੁੜੀ ਗੱਲ ਅੱਗੇ ਹੋਰ ਜਿਹੜਾ ਜੀ ਉਹ ਤੋਰੀਏ ਤਾਂ ਇਹ ਦੁਆਬਾ ਖੇਤਰ ਦੇ ਵਿੱਚ ਪਿੰਡ ਹਰੀਪੁਰ ਦੇ ਵਿੱਚ ਇੱਕ ਦਿਨ ਪਹਿਲਾਂ ਇੱਕ ਬਜ਼ੁਰਗ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਜਿਹੜਾ ਜੀ ਉਹ ਪੁਲਿਸ ਨੇ ਸੁਲਝਾਇਆ। ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਔਰਤ ਸੀਗੀ ਉਹਦੇ ਨਸ਼ੇੜੀ ਪੁੱਤ ਨੇ ਵਿਆਹ ਨਾ ਹੋਣ ਕਰਕੇ ਨਸ਼ੇ ਦੀ ਹਾਲਤ ਦੇ ਵਿੱਚ ਆਪਣੀ ਮਾਂ ਦੀ ਹੱਤਿਆ ਕਰਕੇ ਉਹਦੀ ਲਾਸ਼ ਕਣਕ ਦੀਆਂ ਬੋਰੀਆਂ ਹੇਠ ਲੁਕੋਤੀ ਸੀ। ਨਸ਼ੇੜੀ ਕੀ ਕੁਛ ਕਰ ਸਕਦਾ ਹੈ, ਕੀ ਕੁਛ ਕਰ ਜਾਂਦਾ ਹੈ, ਇਹ ਇੱਕ ਮਿਸਾਲ ਹੈ ਨਵੀਂ। ਇਹ ਕਿਹਾ ਜਾ ਰਿਹਾ ਜੀ ਹਰੀਪੁਰ ਦੇ ਵਿੱਚ ਇੱਕ ਔਰਤ ਦੀ ਲਾਸ਼ ਮਿਲੀ ਸੀ, ਉਸਨੇ ਲਾਸ਼ ਗਲੀ ਸੜੀ ਹਾਲਤ ਦੇ ਵਿੱਚ ਉਹ ਬਰਾਮਦ ਕੀਤੀ, ਕੀੜੇ ਚੱਲ ਰਹੇ ਸੀ। ਉਸ ਨਸ਼ੇੜੀ ਦੀ ਮਾਂ ਦੀ ਇਹ ਡੈੱਡ ਬੋਡੀ ਸੀਗੀ। ਇਹ ਲਾਸ਼ ਕਈ ਦਿਨ ਪੁਰਾਣੀ ਜਿਹੜੀ ਜੀ ਉਹ ਦੱਸੀ ਜਾ ਰਹੀ ਸੀ। ਇਹਦਾ ਮੁੰਡਾ ਧਰਮਵੀਰ ਸਿੰਘ ਉਰਫ ਗਾਗਾ, ਜਦੋਂ ਪੁੱਛਗਿੱਛ ਜਿਹੜੀ ਸੀ ਉਹ ਕੀਤੀ ਗਈ ਤਾਂ ਪੁੱਛਗਿੱਛ ਦੇ ਵਿੱਚ ਮੰਨ ਗਿਆ ਕਿ ਉਹਨੇ ਆਪਣੀ ਮਾਂ ਦੀ ਹੱਤਿਆ ਕੀਤੀ ਕਿਉਂਕਿ ਨਸ਼ਿਆਂ ਦਾ ਆਦੀ ਸੀਗਾ। ਵਿਆਹ ਨਾ ਹੋਣ ਕਰਕੇ ਉਹ ਆਪਣੀ ਮਾਂ ਦੇ ਨਾਲ ਲੜਦਾ ਰਹਿੰਦਾ ਸੀਗਾ, ਨਸ਼ੇ ਜ਼ਿਆਦਾ ਜਿਹੜੇ ਜੀ ਉਹ ਕਰਨ ਲੱਗ ਗਿਆ ਸੀ। ਕਈ ਵਾਲਾ ਜਿਹੜਾ ਦਸਤਾ ਸੀਗਾ ਉਹਦੇ ਨਾਲ ਉਹਨੇ ਆਪਣੀ ਮਾਂ ਦੀ ਹੱਤਿਆ ਜਿਹੜੀ ਉਹ ਕੀਤੀ। ਜਿਹੜਾ ਨਸ਼ੇੜੀ ਆ ਉਹਨੂੰ ਜਦੋਂ ਨਸ਼ਾ ਨਹੀਂ ਮਿਲਦਾ ਫਿਰ ਉਹ ਇਹ ਨਹੀਂ ਦੇਖਦਾ ਕਿ ਉਹਦੇ ਜਿਹੜਾ ਜੀ ਸਾਹਮਣੇ ਕੌਣ ਹੈ ਜਾਂ ਉਹਦੇ ਵੱਲੋਂ ਕੀਤਾ ਗਿਆ ਜਿਹੜਾ ਐਕਸ਼ਨ ਹੈ ਉਹ ਕੀ ਜਿਹੜਾ ਜੀ ਅਗਲਾ ਜਿਹੜਾ ਸੀਨ ਹੈ ਉਹ ਕ੍ਰੀਏਟ ਕਰੂਗਾ। ਉਹਨੂੰ ਉਹਦੇ ਨਾਲ ਕੋਈ ਭਾਅ ਜਿਹੜਾ ਜੀ ਉਹ ਨਹੀਂ ਹੁੰਦਾ, ਉਹਨੂੰ ਨਸ਼ਾ ਚਾਹੀਦਾ। ਜਿਹੜਾ ਮੂਹਰੇ ਆ ਗਿਆ ਉਹ ਉਹਨੂੰ ਮਾਰਨ ਤੋਂ ਵੀ ਗਰੇਜ ਨਹੀਂ ਕਰਦਾ। ਇਸ ਕਰਕੇ ਇਹ ਨਸ਼ਾ ਜਿਹੜਾ ਜੀ ਖਤਰਨਾਕ ਹੈ। ਜਿੰਨੇ ਵੀ ਸੁਣਦੇ ਨੇ ਪੰਜਾਬੀ ਰੇਡੀਓ USA, ਇੱਕ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਨੂੰ ਇਹਦੇ ਸੰਬੰਧੀ, ਚਾਹੇ ਉਹ ਛੋਟੇ ਨੇ ਵੱਡੇ ਨੇ, ਇਹ ਜਾਣਕਾਰੀਆਂ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਨੇ ਕਿ ਇਹ ਜਿਹੜੇ ਨਸ਼ਾ ਹੈ ਇਹਦੇ ਘਾਤਕ ਪ੍ਰਭਾਵ ਜਿਹੜੇ ਆ ਉਹ ਕਿੱਦਾਂ ਦੇ ਨਿਕਲ ਸਕਦੇ ਆ, ਕਿਉਂਕਿ ਅਨਸੇਫ ਹੋ ਰਿਹਾ ਸਾਰਾ ਕੁਛ। ਪਰਿਵਾਰਾਂ ਦੇ ਜਿਹੜੇ ਜੀ ਆ ਜਿੱਥੇ ਉਹ ਨਸ਼ਾ ਕਰਦਾ ਉਹ ਸੁਰੱਖਿਅਤ ਨਹੀਂ ਗੇ ਹੈਗੇ। ਉਹ ਜਿਹੜੇ ਜੀ ਨੇ ਉਹ ਵੀ ਕਿਸੇ ਟਾਈਮ ਸ਼ਿਕਾਰ ਹੋ ਸਕਦੇ ਇਹਨਾਂ ਨਸ਼ੇੜੀਆਂ ਦੇ, ਜਿਨ੍ਹਾਂ ਨੂੰ ਸਿਰਫ ਔਰ ਸਿਰਫ ਜਿਹੜਾ ਉਹ ਨਸ਼ਾ ਚਾਹੀਦਾ ਹੁੰਦਾ। ਬਰਗਾੜੀ ਦੇ ਵਿੱਚ ਚੱਲ ਰਿਹਾ ਜਿਹੜਾ ਮੋਰਚਾ ਉਹ ਲੱਗਦਾ ਹੈ ਕਿ ਕਿਸੇ ਸੁਖਾਵੇਂ ਮੋੜ ਵੱਲ ਨੂੰ ਤੁਰ ਸਕਦਾ ਹੈ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਬਰਗਾੜੀ ਪਹੁੰਚ ਕੇ ਇੱਥੇ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਆ ਔਰ ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਆਉਂਦੇ ਦਿਨਾਂ ਦੇ ਦੌਰਾਨ ਮੋਰਚੇ ਵਾਲੀ ਥਾਂ ਦੇ ਉੱਤੇ ਪਹੁੰਚ ਕੇ ਉਹਨਾਂ ਦੀਆਂ ਮੰਗਾਂ ਸੰਬੰਧੀ ਕੋਈ ਵੱਡਾ ਐਲਾਨ ਕਰ ਸਕਦੇ ਆ। ਅਕਾਲ ਤਖਤ ਦੇ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਤੇ ਸਾਥੀਆਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮਿਲੇ। ਇਹ ਉੱਥੇ ਕੁਝ ਮਿੰਟ ਠਹਿਰੇ, ਫਿਰ ਉਹਨਾਂ ਨੇ ਜਿਹੜਾ ਸੀਗਾ ਮੋਰਚੇ ਦੇ ਆਗੂਆਂ ਦੇ ਨਾਲ ਇੱਕ ਪੁਲਿਸ ਅਧਿਕਾਰੀ ਦੇ ਘਰੇ ਬੈਠ ਕੇ ਬੰਦ ਕਮਰਾ ਮੀਟਿੰਗ ਜਿਹੜੀ ਸੀ ਉਹ ਕੀਤੀ। ਇਹਦੇ ਵਿੱਚ ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਤਖਤ ਕੇਸਗੜ੍ਹ ਦੇ ਮੁਤਵਾਜੀ ਜਥੇਦਾਰ ਅਮਰੀਕ ਸਿੰਘ ਅਜਨਾਲਾ, ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਤੇ ਜਿਹੜੇ ਧਿਆਨ ਸਿੰਘ ਮੰਡ ਉਹ ਸ਼ਾਮਲ ਜਿਹੜਾ ਦੱਸੇ ਜਾ ਰਹੇ ਆ। ਇਹ ਕਹਿ ਰਿਹਾ ਕਿ ਮੰਡ ਦੇ ਨਾਲ ਗੱਡੀ ਦੇ ਵਿੱਚ ਬੈਠ ਕੇ ਜਿਹੜੀ ਸੀ ਉਹ ਗੱਲਬਾਤ ਲੰਬੀ ਚੌੜੀ ਮੰਤਰੀ ਹੋਰਾਂ ਨੇ ਜਿਹੜੀ ਹੈ ਜੀ ਉਹ ਕੀਤੀ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਦੱਸਿਆ ਜੀ ਕਿ ਮੁਲਾਕਾਤ ਜਿਹੜੀ ਸੀ ਉਹ ਕਾਫੀ ਚੰਗੀ ਰਹੀ ਆ। ਮੈਨੇ ਕਿਹਾ ਕਿ ਉਹਨਾਂ ਦਾ ਸੁਨੇਹਾ ਜਿਹੜਾ ਜੀ ਉਹ ਮੁੱਖ ਮੰਤਰੀ ਦੇ ਕੋਲੇ ਪਹੁੰਚਾਉਣਗੇ ਤੇ ਅੰਤਮ ਕੋਈ ਫੈਸਲਾ ਜਿਹੜਾ ਉਹ ਮੁੱਖ ਮੰਤਰੀ ਹੀ ਕਰਨਗੇ। ਇਹ ਵੀ ਪਤਾ ਲੱਗਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਵਿੱਚ ਸਰਕਾਰ ਨੂੰ ਆ ਰਹੀ ਤਕਨੀਕੀ ਰੁਕਾਵਟ ਜਿਹੜੀ ਆ ਉਹ ਦੇਰੀ ਦਾ ਸਬੱਬ ਬਣ ਰਹੀ ਆ। ਇਹ ਜਿਹੜਾ ਜੀ ਸਿੰਘ ਮੰਡ ਹੋਰਾਂ ਦੇ ਵੱਲੋਂ ਜਿਹੜਾ ਜੀ ਕਿਹਾ ਗਿਆ ਕਿ ਸਰਕਾਰ ਦੇ ਉੱਤੇ ਉਹਨਾਂ ਨੇ ਭਰੋਸਾ ਪ੍ਰਗਟ ਕੀਤਾ ਔਰ ਉਮੀਦ ਜਤਾਈ ਆ ਕਿ ਇਹਦੇ ਹਾਂ ਪੱਖੀ ਨਤੀਜੇ ਜਿਹੜੇ ਆ ਜੀ ਉਹ ਨਿਕਲ ਸਕਦੇ ਆ। ਹੁਣ ਮੁੱਖ ਮੰਤਰੀ ਹੋਰੀ ਕਦੋਂ ਆਉਣਗੇ ਇੱਥੇ, ਅਗਲੇ 1-2 ਦਿਨਾਂ ਦੇ ਵਿੱਚ ਆਉਣਗੇ। ਕੀ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਲਾਗੂ ਕੀਤੀ ਜਾਊਗੀ, ਕਿਉਂਕਿ ਉਹਦੇ ਵਿੱਚ ਬਹੁਤ ਕੁਝ ਜਿਹੜਾ ਜੀ ਉਹ ਸਾਰਥਕ ਦੱਸਿਆ ਜਾ ਰਿਹਾ। ਇਹ ਸਾਰਾ ਕੁਝ ਸਰਕਾਰ ਦੇ ਉੱਤੇ ਜਿਹੜਾ ਜੀ ਉਹ ਨਿਰਭਰ ਕਰੂਗਾ ਵੀ ਇਹਨੂੰ ਅਜੇ ਲੁਕੋਇਆ ਜਾਂਦਾ, ਕੱਢਿਆ ਜਾਂਦਾ, ਕੀ ਕੀਤਾ ਜਾਂਦਾ। ਆਈ ਥਿੰਕ ਇਹਦੇ ਚੋਂ ਕਿੰਨੀਆਂ ਚੀਜ਼ਾਂ ਨੇ, ਕਿੰਨੀਆਂ ਸਿਫਾਰਸ਼ਾਂ ਨੇ ਲਾਗੂ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ, ਇਹ ਰਿਪੋਰਟ ਜਨਤਕ ਜ਼ਰੂਰ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਹੈ। ਕਿਉਂਕਿ ਇਹਦੇ ਵਿੱਚ ਕਿਹਾ ਗਿਆ ਕਿ ਕੁਝ ਗਵਾਹੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਤੱਕ ਨਾ CBI ਪਹੁੰਚ ਸਕੀ, ਨਾ ਪੁਲਿਸ ਜਿਹੜੀ ਹੈ ਜੀ ਉਹ ਪਹੁੰਚ ਸਕੀ, ਪਰ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਉਹਨਾਂ ਤੱਕ ਜਿਹੜਾ ਜੀ ਉਹ ਜ਼ਰੂਰ ਪਹੁੰਚਿਆ।
ਜਾਂਦੇ ਜਾਂਦੇ ਉੱਤਰ ਪ੍ਰਦੇਸ਼ ਸਰਕਾਰ ਦੀ ਵੀ ਗੱਲ ਕਰ ਲਈਏ ਜੀ। यूपी ਦੀ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਹੈ ਕਿ 50 ਸਾਲਾਂ ਦੀ ਉਮਰ ਤੋਂ ਉੱਪਰ ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਨਹੀਂ ਨਿਭਾਉਂਦੇ ਤਾਂ ਉਹਨਾਂ ਨੂੰ ਜਬਰੀ ਰਿਟਾਇਰ ਕਰ ਦਿੱਤਾ ਜਾਊਗਾ। ਸਰਕਾਰ ਦੇ ਇਸ ਫਰਮਾਨ ਦੇ ਨਾਲ ਮੁਲਾਜ਼ਮ ਸਫਾਂ ਦੇ ਵਿੱਚ ਧਰਥੱਲੀ ਮਚ ਗਈ ਹੈ ਜੀ। ਰਾਜ ਸਰਕਾਰ ਦੇ ਕੁੱਲ 16 ਕਰਮੀਆਂ ਦੇ ਵਿੱਚ ਕਰੀਬ 4 ਲੱਖ ਕਰਮਚਾਰੀ ਇਸ ਤਰ੍ਹਾਂ ਦੇ ਲੇਖੇ ਜੋਖੇ ਦੀ ਮਾਰ ਦੇ ਹੇਠ ਆ ਗਏ ਆ। ਵਿਭਾਗਾਂ ਦੇ ਮੁਖੀਆਂ ਨੂੰ 31 ਜੁਲਾਈ ਤੱਕ ਆਪੋ ਆਪਣੇ ਅਧੀਨ ਕਰਮਚਾਰੀਆਂ ਦੇ ਕੰਮ ਤੇ ਇਹਦੇ ਬਾਰੇ ਰਿਪੋਰਟ ਦੇਣ ਦੇ ਵਾਸਤੇ ਕਿਹਾ ਗਿਆ। ਜਿਹੜੇ ਡਿਪਟੀ ਚੀਫ ਸੈਕਟਰੀ ਨੇ ਉਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਜਿਹੜਾ ਜੀ ਬਿਆਨ ਦੇ ਵਿੱਚ, ਇੱਕ ਹੁਕਮ ਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ ਕਿ ਸਾਰੇ ਵਿਭਾਗੀ ਮੁਖੀਆਂ ਨੂੰ 50 ਸਾਲ ਤੋਂ ਉੱਪਰਲੇ ਸਾਰੇ ਕਰਮਚਾਰੀਆਂ ਦੀ ਜਬਰੀ ਰਿਟਾਇਰਮੈਂਟ ਦੇ ਵਾਸਤੇ ਸਕਰੀਨਿੰਗ 31 ਜੁਲਾਈ ਤੱਕ ਮੁਕੰਮਲ ਜਿਹੜੀ ਉਹ ਕਰ ਲੈਣੀ ਚਾਹੀਦੀ ਆ। 50 ਸਾਲ ਦੀ ਉਮਰ ਦੇ ਵਾਸਤੇ ਕੱਟ ਆਫ ਡੇਟ 31 ਮਾਰਚ 2018 ਹੋਊਗੀ ਔਰ ਇਹਦਾ ਭਾਵ ਇਹ ਆ ਕਿ ਇਸ ਤਰੀਕ ਤੱਕ ਜਿਹੜੇ ਵੀ ਮੁਲਾਜ਼ਮ ਦੀ ਉਮਰ 50 ਸਾਲ ਹੋਊਗੀ ਉਹਦੀ ਸਕਰੀਨਿੰਗ ਕੀਤੀ ਜਾਊਗੀ। ਇਸ ਹੁਕਮ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਿਯਮਾਂ ਦੇ ਅਨੁਸਾਰ ਕੋਈ ਵੀ ਸਰਕਾਰੀ ਮੁਲਾਜ਼ਮ ਆਰਜ਼ੀ ਹੋਵੇ ਜਾਂ ਜਿਹੜਾ ਜੀ ਉਹ ਟੈਂਪਰੇਰੀ ਤੌਰ ਦੇ ਉੱਤੇ ਮੁਕਤੀ ਜਿਹੜੀ ਸੇਵਾ ਮੁਕਤੀ ਆ ਉਹ ਲੈ ਸਕਦਾ ਹੈ। यूपी ਸੈਕਟਰੀਏਟ ਐਮਪਲਾਈਜ਼ ਐਸੋਸੀਏਸ਼ਨ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਇਹ ਫਰਮਾਨ ਸਰਕਾਰੀ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨ ਲਈ ਜਾਰੀ ਕੀਤਾ ਗਿਆ, ਇਹਨੂੰ ਸਹਿਣ ਜਿਹੜਾ ਜੀ ਉਹ ਨਹੀਂ ਕੀਤਾ ਜਾਊਗਾ। ਵੇਖਣਾ ਇਹ ਹੋਊਗਾ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਇਹ ਚੁੱਕਿਆ ਗਿਆ ਜਿਹੜਾ ਉਹ ਮੁਲਾਜ਼ਮ ਵਰਗ ਦੇ ਵਿੱਚ ਕਿੰਨਾ ਕੁ ਡਰ ਜਿਹੜਾ ਜੀ ਉਹ ਪੈਦਾ ਕਰਦਾ ਹੈ, ਕਿਉਂਕਿ ਸਾਰਾ ਕੁਝ ਡਰ ਦੇ ਉੱਤੇ ਹੀ ਜਿਹੜਾ ਜੀ ਉਹ ਡਿਪੈਂਡ ਹੈ। ਔਰ ਕਿਉਂਕਿ ਇਹਨਾਂ ਦੀ ਗਿਣਤੀ ਬਹੁਤ ਵੱਡੀ ਆ, ਉਹਨਾਂ ਦੇ ਪਰਿਵਾਰ ਜਿਹੜੇ ਆ ਜੀ ਉਹ ਜੁੜੇ ਹੋਏ ਆ, ਕਿੰਨੇ ਕੁ ਜਿਹੜੇ ਆ ਜੀ ਉਹ ਅਰਲੀ ਰਿਟਾਇਰਮੈਂਟ ਲੈ ਲੈਂਦੇ ਆ ਤਾਂ ਕਿ ਉਹਨਾਂ ਵਿੱਚ ਉਹ ਵਿਭਾਗੀ ਕਾਰਵਾਈ ਨਾ ਹੋਵੇ। ਇਹਦੇ ਵੀ ਨਤੀਜੇ ਜਿਹੜੇ ਆ ਜੀ ਅਜੇ ਉਡੀਕਣੇ ਪੈਣਗੇ। ਪਰ ਇੰਨਾ ਜ਼ਰੂਰ ਆ ਇਹ ਬੜਾ ਇੱਕ ਡਿਫਰੈਂਟ ਤਰੀਕੇ ਦਾ ਜਿਹੜਾ ਜੀ ਉਹ ਫਰਮਾਨ ਜਾਰੀ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਜਿਹੜਾ ਜੀ ਉਹ ਕੀਤਾ। ਬਹੁਤ ਮਿਹਰਬਾਨੀ ਦਿਲਪ੍ਰੀਤ ਜੀ, ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ ਅੱਜ ਦੀਆਂ ਖਬਰਾਂ ਲਈ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ। ਇੱਦਾਂ ਹੀ ਹੁਣ ਅਸੀਂ ਲੈਂਦੇ ਇਜਾਜ਼ਤ ਤੇ ਕੱਲ੍ਹ ਨੂੰ ਮਿਲਦੇ ਹਾਂ ਜੀ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।